ਅੱਜ ਦੀਆਂ ਖਬਰਾਂ ਵੱਲ ਆਈਏ ਤੇ ਹਾਊਸ ਦੇ ਕਾਂਗਰਸਮੈਨ ਜਾਰਜ ਸੈਂਤੋਸ ਉਹਨਾਂ ਦੇ ਅਗੇਂਸਟ ਜੋ ਹਾਊਸ ਐਥਿਕਸ ਕਮੇਟੀ ਦੇ ਚੇਅਰਮੈਨ ਹੈਗੇ ਆ, ਉਹਨਾਂ ਨੇ ਇੱਕ ਰੈਜ਼ੋਲੂਸ਼ਨ ਨੂੰ ਇੰਟਰੋਡਿਊਸ ਕੀਤਾ ਆ, ਜਿਹਦੇ ਮੁਤਾਬਕ ਇਹ ਕਿਹਾ ਗਿਆ ਹੈ ਵੀ ਜਾਰਜ ਸੈਂਟੋਸ ਨੂੰ ਇਸ ਕਾਂਗਰਸ ਦੇ ਵਿੱਚੋਂ ਕੱਢ ਦਿੱਤਾ ਜਾਵੇ। ਉਹਨਾਂ ਨੇ ਜਾਰਜ ਸੈਂਟੋਸ ਨੇ ਕੁਝ ਦਿਨ ਪਹਿਲਾਂ ਅਨਾਉਂਸ ਵੀ ਕੀਤਾ ਸੀ ਵੀ ਉਹ ਦੁਬਾਰਾ ਕੀ ਇਲੈਕਸ਼ਨ ਨਹੀਂ ਲੜਨਗੇ। ਸੈਂਤੋਸ ਨੂੰ 23 ਦੇ ਕਰੀਬ ਫੈਡਰਲ ਕ੍ਰਿਮੀਨਲ ਚਾਰजेस ਉਹਦੇ ਤੇ ਚੱਲ ਰਹੇ ਆ ਇਸ ਵੇਲੇ। ਹਾਲਾਂਕਿ ਉਹਨਾਂ ਨੇ ਨਾਟ ਗਿਲਟੀ ਕਿਹਾ ਆ, ਜਿਹਦੇ ਵਿੱਚ ਲਾਂਡਰਿੰਗ ਫੰਡਸ, ਡੀਫਰਾਡਿੰਗ ਡੋਨਰਸ, ਇਹ ਸਾਰਾ ਕੁਝ ਇਨਵੋਲਵ ਹੈਗਾ। ਹੁਣ ਜਿਹੜੀ ਨਵੀਂ ਇਨਵੈਸਟੀਗੇਸ਼ਨ ਹੋਈ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਉਹਨਾਂ ਨੇ ਜਿਹੜੇ ਕੈਂਪੇਨ ਫਾਈਨੈਂਸ ਦੇ ਮਨੀ ਆ ਉਹਨਾਂ ਨੂੰ ਵਾਇਲੇਟ ਕੀਤਾ ਤੇ ਪਰਸਨਲ ਯੂਜ਼ ਦੇ ਲਈ ਵਰਤੇ ਹੈਗੇ ਆ। ਜੀ, ਇਸਨੇ ਜਿਹੜੇ ਆ ਉਹ ਕਾਫੀ ਕਸੂਤੇ ਜਿਹੜੇ ਉਹ ਕੰਮ ਕੀਤੇ, ਇੱਥੋਂ ਤੱਕ ਕਿ ਜਿਹੜੀਆਂ ਅਸ਼ਲੀਲ ਵੈਬਸਾਈਟਾਂ ਦੇ ਉੱਤੇ ਕੈਂਪੇਨ ਮਨੀ ਵੀ ਇਸਨੇ ਫੰਡ ਜਿਹੜੀ ਉਹ ਵਰਤੀ ਆ। ਇਹ ਰਿਪਬਲਿਕਨ ਪਾਰਟੀ ਦੇ ਆਈ ਥਿੰਕ ਲੌਂਗ ਆਈਲੈਂਡ ਵਾਲੇ ਪਾਸੇ ਨਿਊਯਾਰਕ ਦੇ ਇੱਕ ਹਿੱਸੇ ਨੂੰ ਰਿਪਰੈਜ਼ੈਂਟ ਕਰਦੇ ਆ। ਇਹਨਾਂ ਦੇ ਸਾਥੀ ਰਿਪਬਲਿਕਨਸ ਨੇ ਵੀ ਨਿਊਯਾਰਕ ਦੇ ਨੇ ਇਹਨੂੰ ਕਿਹਾ ਸੀਗਾ ਵੀ ਭਾਈ ਤੂੰ ਲਾਂਬੇ ਹੋ ਜਾ, ਜਦ ਇਹਦੇ ਪਹਿਲੋਂ ਇਹਦੇ ਤੇ ਚਾਰजेस ਜਿਹੜੇ ਉਹ ਲੱਗਣੇ ਸ਼ੁਰੂ ਹੋਏ ਸੀਗੇ, ਪਰ ਇਹ ਉਦੋਂ ਵੀ ਜਿਹੜਾ ਉਹ ਮੰਨਿਆ ਨਹੀਂ। ਤੇ ਹੁਣ ਲੱਗਦਾ ਆ ਵੀ ਇਸ ਨੂੰ ਸਾਰੇ ਜਾਣੇ ਮਿਲ ਕੇ ਸ਼ਾਇਦ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਸਕਦੇ ਆ। ਹੋ ਸਕਦਾ ਆ ਵੀ ਕਈ ਰਿਪਬਲਿਕਨਸ ਇਸ ਦੇ ਉਲਟ ਵੋਟ ਇਸ ਲਈ ਨਾ ਪਾਉਣ, ਕਿਉਂਕਿ ਉਹਨਾਂ ਦੀ ਬਹੁਤ ਸਲਿਮ ਮੈਜੋਰਟੀ ਆ ਹਾਊਸ ਦੇ ਵਿੱਚ। ਪਰ ਹਾਊਸ ਦੀ ਜਿਹੜੀ ਐਥਿਕਸ ਕਮੇਟੀ ਨੇ ਜਿਹੜੀ ਰਿਪੋਰਟ ਇਸ਼ੂ ਕੀਤੀ ਆ, ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਐਵੀਡੈਂਸ ਜਾਰਜ ਸੈਂਟੋਸ ਦੇ ਉਲਟ, ਇਸ ਰਿਪਬਲਿਕਨ ਪਾਰਟੀ ਦੇ ਬੰਦੇ ਦੇ ਉਲਟ ਜਿਹੜੇ ਨਿਕਲੇ ਆ, ਜਿਹਦੇ ਵਿੱਚ ਇਸਨੇ ਕੈਂਪੇਨ ਫਾਈਨੈਂਸ ਤੇ ਗਵਰਨਮੈਂਟ ਦੇ ਐਥਿਕਸ ਲਾਸ ਨੂੰ ਕਹਿੰਦੇ ਆ ਉਹ ਵਾਇਲੇਟ ਕੀਤਾ ਆ। ਸੋ ਓਬਵੀਅਸਲੀ ਉਹਨੇ ਜਿੱਦਾਂ ਪਹਿਲਾਂ ਵੀ ਕਿਹਾ, ਜਿੱਦਾਂ ਤੁਸੀਂ ਦੱਸ ਰਹੇ ਹੋ ਵੀ 23 ਜਿਹੜੇ ਫੈਡਰਲ ਇੰਡਾਈਟਮੈਂਟ ਦੇ ਉੱਤੇ ਕਥਿਤ ਤੌਰ ਦੇ ਉੱਤੇ ਦੋਸ਼ ਆ, ਉਹਨਾਂ ਨੂੰ ਇਸਨੇ ਨਾਟ ਗਿਲਟੀ ਜਿਹੜਾ ਉਹ ਪਲੀ ਕੀਤਾ ਆ। ਉਹਨੇ ਮੁੜ ਕੇ ਦੁਬਾਰਾ ਇਹੀ ਦੁਹਰਾਇਆ ਵੀ ਮੈਨੂੰ ਜਾਣਬੁੱਝ ਕੇ ਪੋਲੀਟੀਕਲੀ ਸਮੀਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਤੇ ਪਰ ਹੁਣ ਉਸ ਨੂੰ ਦਿਖ ਰਿਹਾ ਵੀ ਕਿਤੇ ਨਾ ਕਿਤੇ ਕੰਧ ਤੇ ਲਿਖਿਆ ਵੀ ਜਿਹੜਾ ਇਸਨੇ ਉਹ ਪੜ੍ਹ ਰਿਹਾ ਹੈਗਾ ਆ, ਤੇ ਇਸ ਲਈ ਹੁਣ ਅਗਲੀ ਵਾਰ ਰੀ ਇਲੈਕਸ਼ਨ ਨਹੀਂ ਜਿਹੜੇ ਉਹ ਰਨ ਕਰਨਗੇ। ਹੋ ਸਕਦਾ ਵੀ ਇਸ ਨੂੰ ਐਕਸਪੈਲ ਵੀ ਕਰ ਦਿੱਤਾ ਜਾਵੇ। ਛੋਟਾ ਜਿਹਾ ਇਹਦਾ ਕਹਿ ਸਕਦੇ ਹਾਂ ਵੀ ਪੋਲੀਟੀਕਲ ਕਰੀਅਰ ਆ। 17 ਅਗਸਤ 2020 ਨੂੰ ਇਹਨੇ ਆਪਣਾ ਕੈਂਪੇਨ ਲਾਂਚ ਜਿਹੜਾ ਉਹ ਕੀਤਾ ਸੀਗਾ ਰਿਪਬਲਿਕਨ ਪਾਰਟੀ ਦੇ ਪ੍ਰਾਇਮਰੀ ਦੇ ਵਜੋਂ। ਉਹ ਅਨਅਪੋਜ਼ਡ ਉਦੋਂ ਇਹ ਵਿਨ ਕੀਤਾ 3 ਨਵੰਬਰ 2020 ਨੂੰ, ਤਕਰੀਬਨ 3 ਸਾਲ ਪਹਿਲਾਂ। ਉਦੋਂ ਪਹਿਲੀ ਵਾਰੀ ਇਹ ਹਾਰ ਗਿਆ ਸੀਗਾ ਡੈਮੋਕ੍ਰੇਟ ਪਾਰਟੀ ਦੇ ਟੌਮ ਸੂਜ਼ੀ ਤੋਂ। ਫਿਰ 6 ਜਨਵਰੀ 2021 ਨੂੰ ਜਦੋਂ ਜਿਹੜਾ ਜੋ ਵਾਪਰਿਆ ਸੀਗਾ ਵਾਸ਼ਿੰਗਟਨ ਡੀਸੀ ਦੇ ਵਿੱਚ, ਤੇ ਉੱਥੇ ਜਾ ਕੇ ਵੀ ਇਹਨੇ ਕਿਹਾ ਸੀਗਾ ਵੀ ਇਲੈਕਸ਼ਨ ਜਿਹੜੀ ਉਹ ਚੋਰੀ ਹੋਈ ਆ। ਸੋ ਉਹਨੇ ਇਹ ਉੱਥੇ ਜਾ ਕੇ ਇਹੀ ਕਿਹਾ ਜੋ ਡੋਨਲਡ ਟਰੰਪ ਨਾਲ ਹੋਇਆ ਉੱਦਾਂ ਹੀ ਮੇਰੇ ਨਾਲ ਹੋਇਆ। ਪਰ ਬਾਅਦ ਦੇ ਵਿੱਚ ਉਸਨੇ ਦੁਬਾਰਾ ਇਲੈਕਸ਼ਨ ਜਿਹੜੀ ਉਹ ਰਨ ਕੀਤੀ 2022 ਦੇ ਵਿੱਚ। ਇਸ ਦੀ ਜਿਹੜੀ ਆ ਉਹ ਜਿੱਤ ਹੁੰਦੀ ਆ, ਤੇ ਹੁਣ ਤਕਰੀਬਨ ਸਾਲ 1.5 ਸਾਲ ਦੇ ਵਿੱਚ ਹੀ ਇਸ ਦੇ ਉੱਤੇ ਕਈ ਚੀਜ਼ਾਂ ਜਿਹੜੀਆਂ ਆ ਉਹ ਸਾਹਮਣੇ ਆਈਆਂ ਆ। ਇਹਨੇ ਹਰਜੋਤ ਸਿੰਘ ਜੀ ਯਾਦ ਹੋਣਾ, ਇਹਦਾ ਮਸਲਾ ਉਦੋਂ ਸਭ ਤੋਂ ਜ਼ਿਆਦਾ ਉੱਭਰਿਆ ਸੀਗਾ ਜਦੋਂ ਇਹਨੇ ਆਪਣੇ ਰੈਜ਼ੂਮੇ ਨੂੰ ਬਹੁਤ ਹੀ ਜ਼ਿਆਦਾ ਚੀਜ਼ਾਂ ਵਿੱਚ ਲਿਖ ਕੇ ਜਿਹੜੀਆਂ ਉਹ ਕੀਤੀਆਂ ਸੀਗੀਆਂ। ਲੋਕਾਂ ਨੂੰ ਉਦੋਂ ਹੀ ਸ਼ੱਕ ਹੋਣਾ ਸ਼ੁਰੂ ਹੋਇਆ, ਕਹਿੰਦੇ ਵੀ ਕਾਫੀ ਗੱਲਾਂ ਉੱਚੋਂ ਇਹਦੀਆਂ ਝੂਠੀਆਂ ਜਿਹੜੀਆਂ ਉਹ ਨਿਕਲੀਆਂ ਸੀ। ਤੇ ਇਵੈਂਚੁਅਲੀ ਅੱਜ ਹਾਊਸ ਦੀ ਐਥਿਕਸ ਕਮੇਟੀ ਨੇ ਆਪਣੀ ਇਨਵੈਸਟੀਗੇਸ਼ਨ ਰਿਪੋਰਟ ਜਾਰੀ ਕਰ ਦਿੱਤੀ, ਤੇ ਉਹ ਆਪਣੇ ਕੈਂਪੇਨ ਤੋਂ ਉਸਨੇ ਹੁਣ ਹੱਥ ਚੱਕ ਲਏ ਆ।